ਅਸੀਂ ਐਪਰੀਸ਼ੀਏਟ ਕਰਦੇ ਹਾਂ ਸੀਐਮ ਪੰਜਾਬ ਮਰੀਮ ਨਿਵਾਜ਼ ਸਾਹਿਬਾਂ ਨੂੰ। ਬਿਸਮਿल्लाहिर्रहमानिर्रहीम अस्सलाम वालेकुम। मैं ਤੁਹਾਡਾ ਆਪਣਾ ਮੇਜ਼ਬਾਨ ਅਖਤਰ ਮੇਰੇ ਦੋਸਤਾਂ ਤੇ ਅੱਜ ਦੇ ਪੰਜਾਬੀ ਵਿਲਾਗ ਦੇ ਸਾਰੇ ਭਰਾਵਾਂ ਨੂੰ ਜੀ ਆਇਆਂ ਨੂੰ ਆਖਦਾ। ਨਾਜ਼ਰੀਨ, ਜਿਵੇਂ ਕਿ ਤੁਹਾਨੂੰ ਪਤਾ ਸੀਐਮ ਪੰਜਾਬ ਮਰੀਮ ਨਿਵਾਜ਼ ਸਾਹਿਬਾਂ ਨੇ ਇੱਕ ਸਾਫ ਸੁਥਰਾ ਪੰਜਾਬ ਦੇ ਨਾਂ ਤੇ ਇੱਕ ਸਕੀਮ ਸ਼ੁਰੂ ਕੀਤੀ ਤੇ ਉਸ ਸਕੀਮ ਦੇ ਵਿੱਚ ਠੇਕੇਦਾਰਾਂ ਨੂੰ ਕਰੋੜਾਂ ਰੁਪਏ ਦਾ ਠੇਕਾ ਦਿੱਤਾ ਗਿਆ ਕਿ ਜਿਹੜਾ ਸ਼ਹਿਰਾਂ ਦਾ ਵਿੱਚ ਕੂੜਾ ਕ੍ਰਿਕਟ ਉਹ ਉਠਾਇਆ ਜਾਵੇ ਤੇ ਕਿਤੇ ਬਾਹਰ ਸੱਟਿਆ ਜਾਵੇ। ਤੇ ਅੱਜ ਜਿਹੜੀ ਮੈਂ ਤੁਹਾਨੂੰ ਗੱਲ ਦੱਸੂਆਂ ਬੁਆਣਾ ਸ਼ਹਿਰ ਹੈ, ਇੱਥੇ ਮੈਂ ਇਸ ਵਕਤ ਨਵਾਂ ਲਾਰੀ ਅੱਡਾ ਤੇ ਮੌਜੂਦ ਹਾਂ ਤੇ ਜਿਹੜੇ ਟਰੱਕ ਨਾ ਉਹ ਬੁਆਣਾ ਸ਼ਹਿਰ ਦੇ ਵਿੱਚੋਂ ਲੱਗਦੇ ਪਏ ਨੂੰ। ਹਾਲਾਂਕਿ ਅਗਰ ਵੇਖਿਆ ਜਾਵੇ ਤਾਂ ਜਿਹੜੀ ਹੈਵੀ ਟ੍ਰੈਫਿਕ ਹੈ ਉਹਦਾ ਦਾਖਲਾ ਸ਼ਹਿਰ ਦੇ ਵਿੱਚ ਬਿਲਕੁਲ ਮਮਨੂ ਕਰਾਰ ਦਿੱਤਾ ਗਿਆ ਹੈ ਤੇ ਇਹ ਜਿਹੜੇ ਟਰੱਕ ਨੂੰ ਇਦੋਂ ਲੱਗਦੇ ਹਨ ਤਾਂ ਇਹਨਾਂ ਦੇ ਵਿੱਚ ਕੂੜਾ ਹੁੰਦਾ ਹੈ, ਉਸ ਸਾਈਡ ਤੋਂ ਲੱਗਦੇ ਹਨ ਤਾਂ ਇਹਨਾਂ ਦੇ ਵਿੱਚ ਕੂੜਾ ਹੁੰਦਾ ਹੈ। ਤੇ ਉੱਤੇ ਅਫਸੋਸ ਦੀ ਇਤਨੀ ਇਹ ਗੱਲ ਹੈ ਬਈ ਇਹਨਾਂ ਦੇ ਉੱਤੇ ਤਿਰਪਾਲ ਵੀ ਕਰਨੀ ਹੁੰਦੀ, ਜਿਵੇਂ ਕਿ ਖਾਗੇ ਦਮਾ ਹੈ, ਸਾਹ ਦੀਆਂ ਬਿਮਾਰੀਆਂ ਨੂੰ। ਇਹ ਜਿਹੜਾ ਸ਼ਹਿਰ ਹੈ ਨਾ ਇਸ ਤੋਂ ਹਟ ਕੇ ਜਿਹੜਾ ਬਾਈਪਾਸ ਹੈ ਉਹ ਵੀ ਬਣਿਆ ਹੋਇਆ ਹੈ। ਦੂਈਆਂ ਜਿਹੜੀਆਂ ਟਰਾਲੀਆਂ ਜਾਂ ਵੱਡੀਆਂ ਗੱਡੀਆਂ ਉਸ ਸਾਈਡ ਤੋਂ ਲੱਗਦੀਆਂ ਨੇ, ਅਗਰ ਸ਼ਹਿਰ ਚੋਂ ਲੱਗੇ ਤੇ ਉਹਨਾਂ ਤੇ ਜੁਰਮਾਨਾ ਹੁੰਦਾ ਹੈ, ਉਹਨਾਂ ਨੂੰ ਚਲਾਨ ਕੀਤਾ ਜਾਂਦਾ, ਪਰ ਇਹਨਾਂ ਤੇ ਕਾਨੂੰਨ ਕੋਈ ਨਹੀਂ ਲਾਗੂ। ਸੀਐਮ ਪੰਜਾਬ ਮਰੀਮ ਨਿਵਾਜ਼ ਸਾਹਿਬਾ ਦੇ ਅੱਗੇ ਡੀਸੀ ਚਨਿਓਟ ਸਫੀਉल्लाह गोंदल ਦੇ ਅੱਗੇ ਤੇ ਅਸਿਸਟੈਂਟ ਕਮਿਸ਼ਨਰ ਬੁਆਣਾ ਦੇ ਅੱਗੇ ਅਪੀਲ ਹੈ ਕਿ ਇਹਦਾ ਕੋਈ ਲਾਇ ਅਮਲ ਕੀਤਾ ਜਾਵੇ। ਤੇ ਜਿਹੜੀ ਅਗਲੀ ਸਵਾਲ ਦੀ ਤੁਹਾਨੂੰ ਗੱਲ ਦੱਸੋ ਨਾ ਮਾਰਕਾ ਉਹ ਇੰਜ ਵੀ ਜਿਹੜੇ ਟਰੱਕ ਹੈ ਨਾ ਜੇ ਇਸ ਸਾਈਡ ਤੋਂ ਲੱਗਦਾ ਹੈ ਤਾਂ ਭਰਿਆ ਹੁੰਦਾ ਹੈ, ਜੇ ਉਸ ਸਾਈਡ ਤੋਂ ਲੱਗਦਾ ਹੈ ਤਾਂ ਮੁੜ ਵੀ ਭਰਿਆ ਹੁੰਦਾ ਹੈ। ਇਹ ਹੁਣ ਸਮਝ ਨਹੀਂ ਲੱਗਦੀ ਵੀ ਇਹ ਸੜਦੇ ਕਿੱਥੇ ਗੰਦੋ। ਐਪਰੀਸ਼ੀਏਟ ਕਰਦੇ ਹਾਂ ਸੀਐਮ ਪੰਜਾਬ ਮਰੀਮ ਨਿਵਾਜ਼ ਸਾਹਿਬਾਂ ਨੂੰ ਜਿਹਨਾਂ ਇੱਕ ਸਾਫ ਸੁਥਰਾ ਪੰਜਾਬ ਦੇ ਨਾਂ ਤੇ ਇੱਕ ਸਕੀਮ ਲਾਂਚ ਕੀਤੀ, ਲੇਕਿਨ ਬੁਆਣਾ ਸ਼ਹਿਰ ਦੀ ਹਾਲਤ ਇੰਜ ਹੈ ਵੀ ਆ ਜਿਹੜੇ ਟਰੱਕ ਨੇ ਇਹ ਲੱਗਦੇ ਹਨ ਤੇ ਇਸ ਤੋਂ ਜਿਹੜੇ ਬੁਆਣਾ ਸ਼ਹਿਰ ਦੇ ਵਾਸੀ ਹਨ ਉਹਨਾਂ ਦੇ ਬਿਮਾਰ ਹੋਣ ਦਾ ਖਦਸ਼ਾ ਹੈ। ਹੁਣ ਦੀਆਂ ਇਤਨੀਆਂ ਗੱਲਾਂ ਕਿ ਜ਼ਿੰਦਗੀ ਦਿੱਤੀ ਇਜਾਜ਼ਤ ਤੇ ਜ਼ਿੰਦਗੀ ਦਿੱਤੀ ਮੋਹਲਤ, ਨਵੀਆਂ ਗੱਲਾਂ ਦੇ ਨਾਲ ਤੁਹਾਡੀ ਖਿਦਮਤ ਵਿੱਚ ਦੁਬਾਰਾ ਹਾਜ਼ਰ ਹਾਂ। ਆਪਣੇ ਮੇਜ਼ਬਾਨ ਅਖਤਰ ਮੇਰੇ ਲੋਕਾਂ ਨੂੰ ਦਿਓ ਇਜਾਜ਼ਤ। ਅੱਲਾਹ ਹਾਫਿਜ਼।